ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ 4 ਫਰਵਰੀ 2016 23 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਅਸੀਂ ਸ਼ੁਰੂ ਦੇ ਵਿੱਚ ਇਹ ਅਨਾਉਂਸ ਕਰਨਾ ਚਾਹੁੰਦੇ ਹਾਂ ਜੀ ਕਿ ਜਿਵੇਂ ਸਿੱਖਸ ਫॉर ਜਸਟਿਸ ਵੱਲੋਂ ਕਾਲ ਦਿੱਤੀ ਗਈ ਹੈ ਕਿ ਕੱਲ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਉਲੀਕੇ ਨੇ, ਪੁਰਤਗਾਲ ਦੀਆਂ ਐਮਬੈਸੀਜ਼, ਉਹਨਾਂ ਦੇ ਕੌਂਸੂਲੇਟਸ ਦੇ ਬਾਹਰ, ਸੈਨ ਫਰਾਂਸਿਸਕੋ, ਨਿਊਯਾਰਕ, ਵਾਸ਼ਿੰਗਟਨ, ਅਮਰੀਕਾ ਦੇ ਵਿੱਚ ਔਰ ਯੂਰਪ 'ਚ ਸਾਰੇ, ਔਰ ਈਵਨ ਪੁਰਤਗਾਲ ਦੇ ਵਿੱਚ ਪੁਰਤਗਾਲ ਦੀ ਅਸੈਂਬਲੀ ਦੇ ਬਾਹਰ ਵੀ ਜਿਹੜਾ ਹੈ ਉਹ ਪੂਰਾ ਸਿਟ ਇਨ ਹੈ। ਇਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਏ। ਇੱਥੋਂ ਦਾ ਟਾਈਮ ਜਿਹੜਾ ਨਿਊਯਾਰਕ ਦਾ ਇਹ 11 ਵਜੇ ਸ਼ੁਰੂ ਹੋਣਾ ਔਰ ਆਲਮੋਸਟ 11:30 ਦੇ ਕਰੀਬ ਇੱਕ ਡੈਲੀਗੇਸ਼ਨ ਵੀ ਪੁਰਤਗਾਲ ਦੇ ਅਧਿਕਾਰੀਆਂ ਨੂੰ ਮਿਲੇਗਾ ਜੀ। ਔਰ ਇਸ ਪ੍ਰੋਗਰਾਮ ਨੂੰ ਜਿਹੜਾ 11:30 ਤੋਂ 12:30 ਟੀਵੀ 84 ਵੱਲੋਂ ਲਾਈਵ ਕਵਰ ਕੀਤਾ ਜਾਏਗਾ। ਸੈਨ ਫਰਾਂਸਿਸਕੋ ਦੇ ਵਿੱਚ ਇਹ 1 ਘੰਟਾ ਪਹਿਲਾਂ 10 ਤੋਂ 11 ਵਾਲੇ ਟਾਈਮ ਸਲੋਟ 'ਚ ਹੈ ਜੀ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਹਾਂ ਸਮੂਹ ਸਿੱਖ ਸੰਗਤਾਂ ਨੂੰ ਕਿ ਜਿਹੜਾ ਵੱਧ ਚੜ ਕੇ ਇਹਨਾਂ ਸਾਰੀਆਂ ਥਾਵਾਂ ਤੇ ਜਿੱਥੇ ਜਿੱਥੇ ਵੀ ਪਹੁੰਚਿਆ ਜਾ ਸਕਦਾ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਜੀ। ਅੱਜ ਦੇ ਇਸ਼ੂ ਬੇਸ਼ੱਕ ਪਹਿਲਾਂ ਮੈਂ ਹੋਰ ਵੀ ਆਇਡੈਂਟੀਫਾਈ ਕੀਤੇ ਹੋਏ ਸੀ, ਲੇਕਿਨ ਇੱਕ ਅੰਗਰੇਜ਼ੀ ਦਾ ਸ਼ਬਦ ਯੂ ਟਰਨ ਹੈ, ਡਰਾਈਵਿੰਗ ਵਾਲੇ ਜਾਣਦੇ ਨੇ ਯੂ ਟਰਨ ਕੀ ਹੁੰਦਾ ਹੈ, ਤੇ ਇੱਕ ਯੂ ਟਰਨ ਤੋਂ ਵੀ ਅੱਗੇ ਦੀ ਟਰਨ ਹੋ ਜਾਏ। ਸੋ ਗੁਰਮੀਤ ਪਿੰਕੀ ਜਿਹੜਾ ਕਿ ਕੋਲਡ ਬਲੱਡਡ ਮਰਡਰਰ, ਜਿਸ ਨੇ ਸੈਂਕੜਿਆਂ ਨੌਜਵਾਨ ਜਿਹੜੇ ਨੇ ਉਹ ਸਿੱਧੇ ਆਪ ਬਹੁਤ ਸਾਰੀਆਂ ਥਾਵਾਂ ਤੇ ਸੁਮੇਧ ਸੈਣੀ ਦਾ ਪਾਲਤੂ ਬਣ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਬਹੁਤ ਸਾਰੀਆਂ ਥਾਵਾਂ ਤੇ ਹੋਰ ਵੀ ਜੀ ਬਹੁਤ ਸਾਰੇ ਧੱਕੇ ਕੀਤੇ। ਫਿਰ ਇਸ ਕਿਸਮ ਦਾ ਹੀ ਜਿਹੜਾ ਕਾਤਲ ਹੁੰਦਾ ਹੈ ਉਹ ਆਪਣੀ ਜਾਲ 'ਚ ਫਸ ਜਾਂਦਾ ਹੈ ਜਾਂ ਜਿਨ੍ਹਾਂ ਨੇ ਵਰਤਿਆ ਹੁੰਦਾ ਉਹਨਾਂ ਵੱਲੋਂ ਫਸਾਇਆ ਜਾਂਦਾ ਹੈ। ਲੁਧਿਆਣੇ ਦੇ ਵਿੱਚ ਗੋਲਾ ਕਤਲ ਕਾਂਡ ਦੇ ਵਿੱਚ ਉਸ ਨੂੰ ਸਜ਼ਾ ਹੋਈ, ਬਾਹਰ ਆਉਂਦਿਆਂ ਉਹਦੇ ਆਪਣੇ ਕਹਿਣ ਮੁਤਾਬਕ ਉਸ ਨੇ ਸੁਮੇਧ ਸੈਣੀ ਦੇ ਜਿਹੜੇ ਦਲਾਲ ਰਾਹੀਂ ਨੌਕਰੀ ਤੇ ਬਹਾਲ ਹੋਣ ਲਈ 50 ਲੱਖ ਰੁਪਈਆ ਦਿੱਤਾ, ਪਰ ਉਹ ਬੇਸ਼ੱਕ ਬਹਾਲ ਹੋਇਆ ਲੇਕਿਨ ਕਿਉਂਕਿ ਰੌਲਾ ਪੈ ਗਿਆ ਪੋਲੀਟੀਕਲੀ ਤੇ ਉਹਨੂੰ ਬਾਅਦ ਦੇ ਵਿੱਚ ਜਿਹੜਾ ਨੌਕਰੀਆਂ ਵੀ ਜਿਹੜਾ ਉਹ ਹੱਥ ਧੋਣੇ ਪਏ ਤੇ ਉਸ ਦੇ 50 ਲੱਖ ਵੀ ਉਹਨੂੰ ਵਾਪਸ ਨਹੀਂ ਕੀਤੇ ਗਏ ਜੀ। ਸੋ ਜਦੋਂ ਇਸ ਤੋਂ ਬਾਅਦ ਇਹ ਵਾਕਿਆ ਆਇਆ ਸਾਹਮਣੇ ਕਿ ਕਿਵੇਂ ਉਹਨੇ ਪ੍ਰਸਿੱਧ ਜਰਨਲਿਸਟ ਕੰਵਰ ਸੰਧੂ ਨੂੰ ਪੂਰਾ ਸੀਰੀਜ਼ ਆਫ ਇੰਟਰਵਿਊ ਦਿੱਤੇ ਨੇ ਔਨ ਕੈਮਰਾ, ਔਰ ਉਹ ਸਾਰੇ ਜਦੋਂ ਪਬਲਿਕ ਹੋਏ ਆਊਟਲੁੱਕ ਮੈਗਜ਼ੀਨ ਨੇ ਇਹਦੇ ਤੇ ਵਿਸ਼ੇਸ਼ ਸਟੋਰੀ ਵੀ ਕੀਤੀ। ਔਰ ਕੱਲੀ ਇਸ ਪਿੰਕੀ ਕੈਟ ਦੀ ਇਹ ਜਿਹੜੀ ਇੰਕਸ਼ਾਫੀਅਤ ਵਾਲੀ ਗੱਲ ਸੀ ਉਹ ਕੋਈ ਕੰਵਰ ਸੰਧੂ ਨਾਲ ਇੰਟਰਵਿਊਜ਼ ਤੱਕ ਮਹਿਦੂਦ ਨਹੀਂ ਸੀ ਜੀ। ਉਹਨੇ ਫਿਰ ਦਰਜਨਾਂ ਹੋਰ ਜਿਹੜੇ ਰੇਡੀਓ ਔਰ ਟੀਵੀ ਪਾਰਟ ਸੀ, ਕਿਉਂਕਿ ਕੈਨੇਡਾ ਦੇ 2-3 ਰੇਡੀਓ ਸਟੇਸ਼ਨਸ ਦਾ ਤਾਂ ਮੈਨੂੰ ਪਤਾ ਹੈ, ਜਿਸ ਦੇ ਵਿੱਚ ਉਹਨੇ ਆ ਕੇ ਖੁੱਲ੍ਹ ਕੇ ਚੈਲੰਜ ਕਰਕੇ ਉਹਨੇ ਕਿਹਾ ਜੀ ਜਿਹੜਾ ਵੀ ਹੈ ਮੇਰੇ ਸਾਹਮਣੇ ਆਓ, ਮੈਂ ਗੱਲ ਕਰਾਂਗਾ। ਉਸ ਨੇ ਇੰਟਰਵਿਊ ਵੀ ਦਿੱਤੇ ਔਰ ਉਹਨੇ ਇਹ ਉਦੋਂ ਕਲੇਮ ਵੀ ਕੀਤਾ ਸੀ ਕਿ ਅਜੇ ਤਾਂ ਮੈਂ ਸਿਰਫ 5% ਇੰਕਸ਼ਾਫ ਕੀਤੇ ਨੇ, 95% ਜਿਹੜਾ ਹੈ ਅਜੇ ਮੇਰੇ ਕੋਲ ਹੈ, ਮੈਂ ਦੱਸਾਂਗਾ ਵੀ ਕਿਨੇ ਕਿਨੇ ਕੀ ਕੀਤੇ ਜੀ। ਔਰ ਇਹ ਉਹ ਪੀਰੀਅਡ ਸੀ ਕਿਉਂਕਿ ਸਾਡੇ ਲੋਕ ਬਹੁਤ ਸਾਰੇ ਭਾਵੁਕਤਾ ਦਾ ਵੀ ਸ਼ਿਕਾਰ ਹੁੰਦੇ ਨੇ, ਕਈ ਵਾਰ ਗੇਮ ਦੇ ਪਿੱਛੇ ਲੁਕੀ ਗੇਮ ਨੂੰ ਨਹੀਂ ਸਮਝਦੇ। ਸਾਡੇ ਤੱਕ ਵੀ ਬਹੁਤ ਸਾਰੇ ਸੋਰਸਿਸ ਰਾਹੀਂ ਅਪਰੋਚ ਹੋਇਆ ਕਿ ਅਸੀਂ ਟੀਵੀ 84 ਤੇ ਇਸ ਕੈਟ ਨੂੰ ਲਿਆਈਏ ਇੰਟਰਵਿਊ ਲਈ, ਔਰ ਇਸ ਲਈ ਬਹੁਤ ਵਾਰੀ ਕਿਹਾ ਗਿਆ, ਪਰ ਮੈਂ ਉਸ ਦੇ ਬੇਸ਼ੱਕ ਸਾਰਾ ਜਿਹੜਾ ਉਹਦੇ ਵੀਡੀਓਜ਼ ਨਾਲ ਸੰਬੰਧਿਤ ਪਾਰਟ ਸੀ ਨਹੀਂ ਸੀ ਦੇਖਿਆ, ਪਰ ਜਿੰਨਾ ਕੁ ਵੀ ਮੈਂ ਦੇਖਿਆ ਮੈਨੂੰ ਇਹ ਅੰਦਾਜ਼ਾ ਸੀ ਕਿ ਪਹਿਲੀ ਗੱਲ ਕਿ ਵਨਸ ਕੈਟ ਆਲਵੇਜ਼ ਕੈਟ, ਇਹ ਮੈਂ ਉਸ ਪ੍ਰੋਗਰਾਮ 'ਚ ਵੀ ਕਿਹਾ ਸੀ ਜੀ ਕਿ ਇਹ ਬੰਦਾ ਜਿਹੜਾ ਹੈ ਇਹ, ਔਰ ਜਦੋਂ ਉਹ ਦੱਸ ਰਿਹਾ ਸੀ ਕਿ ਮੇਰੇ ਸਾਹਮਣੇ ਕਿਹਨੂੰ ਮਾਰੇ, ਕਿਉਂਕਿ ਉਹਦੇ 'ਚ ਵੀ ਉਹਨੇ ਬੜੀ ਚਲਾਕੀ ਨਾਲ ਆਪਣਾ ਰੋਲ ਇੱਕ ਵਿਟਨੈਸ ਵਾਲਾ ਹੀ ਰੱਖਿਆ ਸੀ ਕਿ ਜੀ ਮੈਂ ਦੇਖਿਆ ਉਹਨੂੰ ਸੁਮੇਧ ਸੈਣੀ ਨੇ ਗੋਲੀ ਮਾਰੀ ਪਿੰਕੇ ਨੂੰ ਜਾਂ ਫਲਾਣੇ ਨੂੰ ਸ਼ੇਰ ਸਿੰਘ ਨਾਲ ਇਵੇਂ ਹੋਇਆ।
ਔਰ ਦੂਸਰਾ ਜਦੋਂ ਉਹ ਦੇ ਰਿਹਾ ਸੀ ਇਸ ਕਿਸਮ ਦਾ ਤੇ ਫਿਰ ਕਹਿੰਦੇ ਫਿਰ ਮਰ ਗਿਆ ਜੀ ਬਸ। ਯਾਨੀ ਜਿਹਨੂੰ, ਔਰ ਮੈਂ ਜਦੋਂ ਉਹਦਾ ਐਨਾਲਿਸਿਸ ਕੀਤਾ ਸੀ, ਔਰ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, YouTube ਤੇ ਜਾ ਕੇ ਦੇਖ ਸਕਦੇ ਨੇ, ਮੈਂ ਉਹਦੇ 'ਚ ਇਹ ਗੱਲ ਕਹੀ ਸੀ ਕਿ ਜਿਹੜੇ ਉਹਦੀ ਬਾਡੀ ਲੈਂਗੁਏਜ ਸੀ ਉਹਦੇ 'ਚ ਕੋਈ ਰਿਮੋਰਸ, ਕੋਈ ਰਿਗਰੈਟ ਨਹੀਂ ਸੀ, ਕੋਈ ਉਹਦੇ 'ਚ ਇਹ ਨਹੀਂ ਸੀ ਕਿ ਵੀ ਮੈਂ ਗੁਨਾਹ ਕੀਤਾ ਹੈ ਜਾਂ ਮੈਂ ਜਿਹੜਾ ਹੈ ਉਹ ਗੁਨਾਹਗਾਰ ਹੈ, ਜਾਂ ਜਿਵੇਂ ਇੱਕ ਕਈਆਂ ਦਾ ਸੀ ਕਿ ਜਦੋਂ ਬੰਦਾ ਬਹੁਤ ਇਸ ਕਿਸਮ ਦੇ ਪਾਪਾਂ 'ਚ ਧੱਸ ਜਾਂਦਾ ਹੈ ਤੇ ਇੱਕ ਸਟੇਜ ਆਉਂਦੀ ਹੈ ਵੀ ਉਹਦੀ ਆਤਮਾ ਉਹਨੂੰ ਧਿਕਾਰਦੀ ਹੈ ਤੇ ਉਹ ਜਿਹੜਾ ਹੈ ਉਸ ਦੇ ਲਈ ਪਛਤਾਵਾ ਕਰਦਾ ਹੈ। ਸੋ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਵੀ ਇਹ ਪਛਤਾਵੇ ਵਾਲੀ ਕੋਈ ਗੱਲ ਨਹੀਂ ਹੈ, ਔਰ ਟੀਵੀ ਇੰਟਰਵਿਊ ਤੇ ਵੀ ਮੈਂ ਫੋਰਸਫੁਲੀ ਇਸ ਗੱਲ ਨੂੰ ਰੋਕਿਆ। ਮੈਂ ਕਿਹਾ ਵੀ ਨਹੀਂ, ਇਹ ਘੈਂਟ ਹੈ ਔਰ ਕੋਈ ਨਾ ਕੋਈ ਵੱਡਾ ਮੰਤਵ ਹੈ ਜਿਸ ਦੇ ਲਈ, ਔਰ ਉਹਦੇ 'ਚ ਇੱਕ ਜਿਹੜਾ ਮੈਂ ਆਇਡੈਂਟੀਫਾਈ ਕੀਤਾ ਵੀ ਸੀ ਇਮੀਡੀਏਟਲੀ, ਜੇ ਇਸ ਕਿਸਮ ਦੇ ਪੈਸੇ ਦੇ ਲੋਭੀ ਕਾਤਲਾਂ ਵੱਲ ਦੇਖੋ, ਜਿਹੜੇ ਪਹਾੜੇ ਦੇ ਟੱਟੂ ਨੇ, ਪੈਸੇ ਲੈ ਕੇ ਜਿਹੜੇ ਹੁਣ ਪੇਸ਼ਾਵਰ ਕਤਲ ਕਰਦੇ ਨੇ, ਉਹ ਵੀ ਉਹਨਾਂ 'ਚ ਵੀ ਦਿਲ ਹੁੰਦਾ ਹੈ, ਦਿਮਾਗ ਹੁੰਦਾ ਹੈ, ਚੰਗਾ ਭਲਾ ਖੂਨ ਉਹਨਾਂ ਦੀਆਂ ਰਗਾਂ 'ਚ ਵਗਦਾ ਹੁੰਦਾ, ਪਰ ਉਹਨਾਂ ਦੇ ਲਈ ਉਹ ਕਿੱਤਾ ਬਣ ਜਾਂਦਾ। ਉਹ ਕਹਿੰਦੇ ਜੀ ਠੀਕ ਹੈ, ਜਿਹਨੂੰ ਅੱਜ ਕੱਲ੍ਹ ਸੁਪਾਰੀ ਕਿਲਿੰਗ ਵੀ ਕਹਿੰਦੇ ਨੇ, ਕਿ ਜੀ ਅਸੀਂ ਪੈਸੇ ਲਏ ਹੈ, ਅਸੀਂ ਮਾਰਨਾ ਹੈ, ਉਹ ਕਿਸੇ ਦੀ ਨੂੰਹ ਹੈ, ਧੀ ਹੈ, ਪੁੱਤਰ ਹੈ, ਜਿਉਂਦੇ ਸਾੜਨਾ ਕਿਸੇ ਨੂੰ ਕੀ ਹੈ, ਉੱਥੇ ਤਾਂ ਅੱਜ ਕੱਲ੍ਹ ਇੱਕ ਆਮ ਫਿਨੋਮੀਨਾ ਬਣ ਚੁੱਕਾ। ਸੋ ਮੈਨੂੰ ਇਹ ਲੱਗਦਾ ਸੀ ਵੀ ਇਹ ਪਹਾੜੇ ਦਾ ਟੱਟੂ, ਪਹਾੜੇ ਦਾ ਕਾਤਲ ਹੈ, ਔਰ ਇਹ ਜੋ ਇਹ ਕਹਿ ਰਿਹਾ ਇਹ ਭਾਵੇਂ ਠੀਕ ਹੋਏਗਾ, ਇਹਨੇ 50 ਲੱਖ ਵੀ ਦਿੱਤਾ ਹੋਏਗਾ, ਇਹ ਹੁਣ ਸੌਦੇਬਾਜ਼ੀ ਕਰ ਰਿਹਾ ਜੀ, ਇਹਨੂੰ ਇਹ ਪਤਾ ਹੈ। ਔਰ ਜਦੋਂ ਖਾਸ ਤੌਰ ਤੇ ਉਹ ਇਹ ਕਹਿੰਦਾ ਕਿ ਜੀ ਮੈਂ ਤਾਂ ਜੇ 5% ਹੀ ਦੱਸਿਆ, ਤੇ ਫਿਰ ਮੈਂ ਕਿਹਾ ਵੀ ਜਿਨ੍ਹਾਂ ਦੇ ਹੋਰ ਭੇਤ ਜਾਂ ਜਿਨ੍ਹਾਂ ਨੇ ਇਸ ਨੂੰ ਵਰਤਿਆ ਹੋਇਆ ਹੈ ਉਹੀ ਸੌਦੇਬਾਜ਼ੀ ਕਰਨਗੇ ਜਾਂ ਕਰਵਾਉਣਗੇ ਕਿ ਭਾਈ ਤੇਰਾ 50 ਲੱਖ ਆ, ਚੱਕ 5 ਕਰੋੜ ਜੀ। ਔਰ ਕਿਉਂਕਿ ਇਸ ਸਭ ਦਾ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਹੈ ਉਹ ਸੁਮੇਧ ਸੈਣੀ ਔਰ ਸੁਮੇਧ ਸੈਣੀ ਦੇ ਪਾਲਤੂ ਬਾਦਲ ਟੱਬਰ ਤੇ ਪੈਂਦਾ ਸੀ। ਔਰ ਇਹ ਗੱਲ ਅਸੀਂ ਉਦੋਂ ਵੀ ਕਹੀ ਸੀ ਕਿ ਇਹ ਜਦੋਂ ਏਜੰਸੀਆਂ ਦਾ ਇੱਕ ਇਸ ਕਿਸਮ ਦਾ ਪਾਰਟ ਹੁੰਦਾ ਹੈ, ਜਿਵੇਂ ਅਜੀਤ ਸੰਧੂ ਵਰਗਾ ਹੈ ਜਿਹਨੂੰ ਇੱਕ SSP ਦੇ ਰੈਂਕ ਤੱਕ ਪਹੁੰਚਾਇਆ, ਔਰ ਇਹਨੇ ਭਗਤ ਸਿੰਘ ਦੇ ਰਿਸ਼ਤੇਦਾਰ, ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਨੂੰ ਵੀ ਮਾਰਿਆ, ਕਿਵੇਂ ਹਜ਼ਾਰਾਂ ਨੌਜਵਾਨ ਤਰਨਤਾਰਨ ਜ਼ਿਲ੍ਹੇ 'ਚ ਮਾਰੇ, ਔਰ ਮਾਰ ਕੇ ਕਹਿੰਦਾ ਸੀ ਕਿ ਜੀ ਜਦੋਂ ਸ਼ਾਮ ਹੋਣੀ ਉਹਨੇ ਜਿਹਨੂੰ ਮਾਰਨਾ ਉਸ ਰਾਤ ਨੂੰ ਕਹਿਣਾ ਜੀ ਅੱਜ ਹਰੀਕੇ ਦੀਆਂ ਮੱਛੀਆਂ ਭੁੱਖੀਆਂ ਨੇ ਜੀ। ਔਰ ਉਹਨੇ ਜਦੋਂ ਉਸ ਦੇ ਉੱਤੇ ਭਗਤ ਸਿੰਘ ਦੇ ਭਣੇਵੇਂ ਵਾਲਾ ਕੇਸ ਜਿਹੜਾ ਉਹ ਹਾਵੀ ਹੋਇਆ ਤੇ ਉਹਨੇ ਸਟੇਟਮੈਂਟ ਦਿੱਤੀ ਕਿ ਉਹਨੇ ਕਿਹਾ ਜੀ ਜੇ ਮੇਰੇ ਨਾਲ ਨਾ ਖਲੋਤੇ ਹੋਣ ਤੇ ਮੈਂ ਫਿਰ ਬਹੁਤ ਸਾਰੇ ਭੇਤ ਖੋਲਾਂਗਾ। ਉਸ ਤੋਂ ਇੱਕਦਮ ਬਾਅਦ ਆ ਗਿਆ ਕਿ ਜੀ ਉਹਦੀ ਲਾਸ਼ ਮਿਲੀ ਹੈ ਟਰੈਕ ਦੇ ਉੱਤੇ ਔਰ ਉਹਨੇ ਆਤਮਘਾਤ ਕਰ ਲਿਆ ਔਰ ਫਲਾਣਾ ਢਿਮਕਾ। ਹਾਲਾਂਕਿ ਇੱਕ ਥਿਉਰੀ ਇਹ ਵੀ ਹੈ, ਸ਼ਸ਼ੀਕਾਂਤ ਸਾਬਕਾ DGP ਨੇ ਕਿਹਾ ਕਿ ਵੀ ਉਹ ਤਾਂ ਉਹਨੂੰ ਕੈਨੇਡਾ ਦੇ ਵਿੱਚ ਪਛਾਣ ਬਦਲ ਕੇ ਰੱਖਿਆ ਹੋਇਆ। ਲੇਕਿਨ ਜਦੋਂ ਕੋਈ ਵੀ ਕੈਟ ਜਾਂ ਜਿਹੜਾ ਵੀ ਕੋਈ ਇਨਸਾਈਡਰ ਜਿਹਨੂੰ ਵਰਤਿਆ ਹੁੰਦਾ ਏਜੰਸੀਆਂ ਨੇ ਮੂੰਹ ਖੋਲਦਾ ਤੇ ਹਕੂਮਤਾਂ ਏਜੰਸੀਆਂ ਸਮਝਦੀਆਂ ਹੁੰਦੀਆਂ ਨੇ ਕਿ ਵੀ ਇਨ ਦਾ ਐਂਡ ਜਿਹੜਾ ਇਹ ਤਾਂ ਸਾਰਾ ਭੇਤ ਖੁੱਲੇਗਾ, ਕਿਉਂਕਿ ਉਹ ਕੋਈ ਇੱਕ ਮਾਮੂਲੀ ਗੁੰਡਾ ਜਾਂ ਕਾਤਲ ਜਾਂ ਪੇਸ਼ਾਵਰ ਜਿਹੜਾ ਇਸ ਕਿਸਮ ਦਾ ਮਰਡਰਰ ਹੈ ਉਹਦੀ ਤਾਂ ਨਹੀਂ ਨੀਤੀ ਹੁੰਦੀ, ਉਹ ਵੇ ਤਾਂ ਕਿਸੇ ਹੋਰ ਨੂੰ ਕਰ ਰਿਹਾ ਹੁੰਦਾ। ਔਰ ਜੋ ਹੀ ਇਹਦੇ ਇਨਕਸ਼ਾਫਾਂ ਦੀ ਗੱਲ ਸਾਹਮਣੇ ਆਈ ਮੈਂ ਕਿਹਾ ਜੀ ਹੁਣ ਇਹਨੇ ਸੌਦੇਬਾਜ਼ੀ ਲਈ ਥਰੋ ਕੀਤਾ ਜੀ। ਔਰ ਦੂਜੇ ਪਾਸੇ ਬਾਦਲ ਕਿਆਂ ਨੂੰ ਵਕਤ ਇਹ ਪਿਆ ਕਿ ਵੀ ਸੁਮੇਧ ਸੈਣੀ ਜਿਹੜਾ ਮਰਡਰਰ ਇਧਰ ਵੀ ਨੌਜਵਾਨਾਂ ਦਾ ਉਹਨੇ ਆਪਣੇ ਰਿਸ਼ਤੇਦਾਰ ਸੈਣੀ ਮੋਟਰਸ ਲੁਧਿਆਣੇ ਵਾਲੇ ਉਹ ਕਤਲ ਕੀਤੇ, ਫਿਰ ਔਰ ਜਿਹਦੇ ਥੱਲੇ ਈਵਨ CBI ਇਨਵੈਸਟੀਗੇਸ਼ਨ ਹੈ। ਜਦੋਂ ਉਹਦੀ DGP ਵਜੋਂ ਨਿਯੁਕਤੀ ਨੂੰ ਵੌਇਸਸ ਫਾਰ ਫਰੀडम ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੈਲੰਜ ਕੀਤਾ, ਪੰਜਾਬ ਗਵਰਨਮੈਂਟ ਉਹਦੇ ਡਿਫੈਂਸ 'ਚ ਆਈ। ਔਰ ਇੱਥੇ ਹੀ ਬਸ ਨਹੀਂ, ਪ੍ਰੋਫੈਸਰ ਭੁੱਲਰ ਦੇ ਮਾਸੜ ਪਿਤਾ ਜਾਂ IAS ਮੁਲਤਾਨੀ ਦੇ ਬੇਟੇ ਦੇ ਕਤਲ ਦੇ ਸਬੰਧ 'ਚ ਈਵਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਖਿਲਾਫ ਫੈਸਲਾ ਸੁਣਾਇਆ ਸੀ। ਇਸ ਦੇ ਅਗੇਂਸਟ ਬਾਦਲ ਗਵਰਨਮੈਂਟ ਨੇ ਸੁਪਰੀਮ ਕੋਰਟ 'ਚ ਐਫੀਡੇਵਿਟ ਦਿੱਤਾ ਸੀ ਜਾ ਕੇ ਇਹਨਾਂ ਦੇ ਅਟਾਰਨੀ ਜਨਰਲ ਨੇ ਕਿ ਜੀ ਇਹ ਤਾਂ ਬਹੁਤ ਨਿਸ਼ਠਾਵਾਨ ਇਮਾਨਦਾਰ ਪੁਲਿਸ ਅਫਸਰ ਹੈ ਜਿਹਨੇ ਜਾਨ ਤੇ ਖੇਲ ਕੇ ਜਿਹੜਾ ਉਹ ਦੇਸ਼ ਦੀ ਏਕਤਾ ਅਖੰਡਤਾ ਬਚਾਈ ਹੈ। ਭੁੱਲਰ ਤਾਂ ਜਿਹੜਾ ਇਹ ਖਤਰਨਾਕ ਆਤੰਕਵਾਦੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਇਹਦਾ ਪਿੰਕੀ ਕੈਟ ਦੇ ਇਨਕਸ਼ਾਫ ਸੀ ਉਹਨਾਂ ਦਾ ਅਸਰ ਸਿਰਫ ਇਹ ਨਹੀਂ ਸੀ ਕਿ ਸੁਮੇਧ ਸੈਣੀ ਜਿਹੜਾ ਸਟਿਲ ਸਰਵਿੰਗ ਹੈ ਭਾਵੇਂ ਉਹਦਾ ਮਹਿਕਮਾ ਬਦਲਿਆ, ਪਰ ਇਹ ਸਾਰੇ ਬਾਦਲ ਕਲੈਨ ਨੂੰ, ਬਾਦਲ ਕੋੜਮੇ ਨੂੰ ਜਿਹੜਾ ਉਹ ਕਟਹਿਰੇ 'ਚ ਲਿਆ ਕੇ ਖੜਾ ਕਰਦਾ ਸੀ। ਸੋ ਜੋ ਹੀ ਇਹ ਇਨਕਸ਼ਾਫ ਆਏ, ਇੱਕ ਪਾਸੇ ਹਿਊਮਨ ਰਾਈਟਸ ਵਾਲੇ ਐਕਟਿਵ ਹੋ ਗਏ, ਨਵਕਿਰਨ ਸਿੰਘ, ਅਮਰ ਸਿੰਘ ਚਾਲ, ਹਰਪਾਲ ਸਿੰਘ ਚੀਮਾ, ਔਰ ਇਹਨਾਂ ਨੇ ਈਵਨ ਇਸ ਗੱਲ ਦੀਆਂ ਵੀ ਸੰਭਾਵਨਾਵਾਂ ਸੀ ਕਿ ਇਹਨੂੰ ਆਧਾਰ ਬਣਾ ਕੇ ਜਸਟਿਸ ਕਾਟਜੂ ਜਿਹੜੇ ਕਿ ਲੇਟਲੀ ਉਹਨਾਂ ਦਾ ਪੰਜਾਬ ਦੇ ਵਿੱਚ ਇੰਟਰਸਟ ਜਾਗਿਆ
ਬਹਿਬਲ ਕਲਾਂ ਦੀ ਉਹਨਾਂ ਨੇ ਹੀਅਰਿੰਗ ਵੀ ਕੀਤੀ ਹੈ ਔਰ ਉਹਦੇ ਤੇ ਫਾਰਮਰ ਸੁਸਾਈਡ ਦੇ ਉੱਤੇ ਵੀ ਉਹ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਨੇ। ਸੋ ਇਸ ਸਾਰੇ ਨੂੰ ਇੱਕ ਕਲਾਸ ਕੇ ਸੂਟ ਬਣਾ ਕੇ ਜਿਨ੍ਹਾਂ ਦੇ ਟੱਬਰਾਂ ਦੇ ਜੀ ਮਾਰੇ ਗਏ ਉਹਨਾਂ ਵੱਲੋਂ ਹਾਈ ਕੋਰਟ 'ਚ ਲਿਜਾਣ ਦੀ ਤਿਆਰੀ ਸੀ। ਹੁਣ ਇਸ ਸਾਰੇ ਬੈਕਡ੍ਰੌਪ 'ਚ ਇਹਨੂੰ ਦੇਖਿਆ ਜਾਏ ਕਿ ਵੀ ਫਿਰ ਕੀ ਹੋਣਾ ਸੀ, ਉਹੀ ਹੋਣਾ ਸੀ ਜੋ ਹੋਇਆ। ਹੁਣ ਜਦੋਂ ਪਹਿਲੀ ਵਾਰ ਪਿੰਕੀ ਕੈਟ ਨੇ ਇਨਕਸ਼ਾਫ ਕੀਤੇ ਤੇ ਬਾਦਲਾਂ ਨੂੰ ਪੁੱਛਿਆ ਗਿਆ, ਛੋਟੇ ਬਾਦਲ ਨੂੰ ਪੁੱਛਿਆ, ਉਹ ਕਹਿੰਦਾ ਕਿਹੜਾ ਪਿੰਕੀ ਕੈਟ, ਤੇ ਵੱਡੇ ਨੂੰ ਕਿਹਾ, ਉਹਨੇ ਕਿਹਾ ਜੀ ਉਹਦੀ ਤਾਂ ਕੋਈ ਕ੍ਰੈਡੀਬਿਲਿਟੀ ਨਹੀਂ ਹੈ, ਉਹ ਤਾਂ ਆਲਰੇਡੀ ਚਾਰਜ ਹੋਇਆ ਹੋਇਆ ਹੈ ਮਰਡਰ ਦੇ ਵਿੱਚ, ਹੀ ਹੈਜ਼ ਨੋ ਕ੍ਰੈਡੀਬਿਲਿਟੀ ਜੀ। ਔਰ ਹੁਣ ਜੇ ਅੱਜ ਐਕਸਕਲੂਸਿਵ ਇੰਟਰਵਿਊ ਪੀਟੀਸੀ ਦੇ ਉੱਤੇ ਉਹਦਾ ਚੱਲ ਰਿਹਾ ਹੈ ਔਰ ਉਹਦੇ ਲਈ ਉਹਨਾਂ ਨੇ ਸਪੈਸ਼ਲ ਪ੍ਰੋਮੋ ਬਣਾ ਕੇ ਉਸ ਵਿਚਲੇ ਨਿੱਕੀਆਂ ਸਟੇਟਮੈਂਟਾਂ ਕੱਢ ਕੇ ਕੰਵਰ ਸੰਧੂ ਪੈਸੇ ਇਕੱਠੇ ਕਰਨ ਲੱਗ ਗਿਆ ਕੈਨੇਡਾ ਤੋਂ, ਫਿਰ ਉਹਦੇ ਵਿਰਕ ਦੇ ਘਰ ਐਂਟੀ ਜਿਹੜੇ ਨੇ ਉਹ ਨੈਸ਼ਨਲ ਐਲੀਮੈਂਟ ਇਕੱਠੇ ਹੋਏ, ਮੈਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਸੀ, ਮੈਂ ਤਾਂ ਲਿਖਤੀ ਸਕ੍ਰਿਪਟ ਤੋਂ ਹੀ ਪੜ੍ਹਿਆ। ਜਦੋਂ ਇਹ ਚੱਲੇ ਔਰ ਹੁਣ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਆਲਰੇਡੀ ਉੱਥੋਂ ਦੇ ਟਾਈਮ ਮੁਤਾਬਕ ਉਸ ਦੀ ਕਵਰੇਜ ਹੋ ਗਈ ਹੋਏਗੀ, ਲੇਕਿਨ ਇੱਕ ਗੱਲ ਜ਼ਾਹਰ ਸੀ ਕਿ ਵੀ ਜਿਸ ਕੰਮ ਲਈ ਏਜੰਸੀਆਂ ਨੇ ਉਹਨੂੰ ਪਹਿਲਾਂ ਵਰਤਿਆ ਸੀ ਜੀ, ਹੁਣ ਉਸ ਤੋਂ ਵੀ ਖਤਰਨਾਕ ਕੰਮ ਲਈ ਵਰਤਿਆ। ਔਰ ਜਿਹੜਾ ਬਾਦਲ ਉਹਨੂੰ ਕ੍ਰੈਡੀਬਲ ਨਹੀਂ ਸੀ ਮੰਨਦਾ, ਉਹਦਾ ਚੈਨਲ ਪੀਟੀਸੀ, ਇਹ ਕਿੰਨੇ 'ਚ ਸੌਦੇਬਾਜ਼ੀ ਹੋਈ। ਔਰ ਹੁਣ ਇਸ ਤੋਂ ਇਹ ਵੀ ਲੱਗਦਾ ਹੈ ਜਦੋਂ ਰਾਜੋ ਆਣੇ ਨੂੰ ਮਿਲਾਣ ਦੇ ਨਾਂ ਥੱਲੇ ਉਹਦੀ ਭੈਣ ਦਾ ਜਿਹੜਾ ਰਾਹੀਂ ਕੰਵਰ ਸੰਧੂ ਦਾ ਇੰਟਰਵਿਊ ਫਿਕਸ ਹੋਣ ਦੀ ਗੱਲ ਹੋਈ ਕਿ ਜੀ ਉੱਥੇ ਵੀ ਪਿੰਕੀ ਨੇ ਪਹੁੰਚਣਾ ਸੀ, ਪਰ ਉੱਥੇ ਜਿਹੜੀ ਹੈ ਉਹ ਇਹ ਬਾਹਰ ਰਿਹਾ, ਪਰ ਇਹ ਜਿਹੜਾ ਉਹ ਕੰਵਰ ਸੰਧੂ ਅੰਦਰ ਗਿਆ ਔਰ ਅੰਦਰ ਕੀ ਹੋਇਆ ਉਹਦੇ ਡਿਫਰੈਂਟ ਵਰਜ਼ਨ ਨੇ ਜੀ। ਸੋ ਉਦੋਂ ਲੱਗਦਾ ਸੀ ਕਿ ਵੀ ਸ਼ਾਇਦ ਕੰਵਰ ਸੰਧੂ ਨੇ ਜਿਹੜਾ ਉਹਦੇ ਵਿਚਲਾ ਇਨਵੈਸਟੀਗੇਟਿਵ ਜਰਨਲਿਸਟ ਹੈ ਉਹਨੇ ਦਿਲਵਦੀ ਕੀਤੀ, ਪਰ ਹੁਣ ਇਹ ਨਜ਼ਰ ਆਉਂਦਾ ਹੈ ਵੀ ਇਹ ਜਿਹੜਾ ਪਿੰਕੀ ਕੈਟ ਦੇ ਨਾਲ ਜਿਹੜਾ ਕਨੈਕਸ਼ਨ ਜਿਹੜਾ ਬਾਦਲ ਕਿਆ ਨੇ ਔਰ ਏਜੰਸੀਆਂ ਨੇ ਵਾਪਸ ਉਹਦੇ ਨਾਲ ਸੌਦੇਬਾਜ਼ੀ ਕਰਕੇ ਉਹਨੂੰ ਵਾਪਸ ਲੈ ਆਂਦਾ ਹੈ। ਈਵਨ ਉਹ ਵੀ ਹਿੱਸਾ ਹੀ ਸੀ ਪਟਿਆਲੇ ਵਾਲਾ ਜਿਹੜਾ ਇਸ ਨੂੰ ਡੀਫੇਮ ਕਰਨ ਦੇ ਲਈ ਕੰਵਰ ਸੰਧੂ ਨੂੰ, ਕਿਉਂਕਿ ਤੁਸੀਂ ਜਦੋਂ ਸਾਰੇ ਟੁਗੈਦਰ ਕਰਦੇ ਹੋ ਔਰ ਹੁਣ ਹਾਲਾਂਕਿ ਇੰਟਰਵਿਊ 'ਚ ਆਏਗਾ ਜਿਹਦੇ 'ਚ ਇਹ ਕਿਹਾ ਗਿਆ ਕਿ ਜੀ ਜਦੋਂ ਵਿਰਕ ਨੂੰ ਜਿਹੜਾ ਵਿਰਕ ਲਿਖਾਂਦਾ ਸੀ, ਇਹ ਕੰਵਰ ਸੰਧੂ ਲਿਖਦਾ ਸੀ, ਮੈਨੂੰ ਸਕ੍ਰਿਪਟ ਦਿੱਤੀ ਗਈ ਔਰ ਉਹਨੇ ਕਿਹਾ ਜੀ ਪੰਚ ਪ੍ਰਧਾਨੀ ਦੇ ਜਾਂ ਦੋ ਪ੍ਰਮੁੱਖ ਲੀਡਰ ਐਂਟੀ ਨੈਸ਼ਨਲ ਉਹ ਵੀ ਮੌਜੂਦ ਸੀ। ਸੋ ਹੁਣ ਮੈਨੂੰ ਲੱਗਦਾ ਹੈ ਕਿ ਵੀ ਈਵਨ ਇਹ ਜਿਸ ਕਿਸਮ ਨਾਲ ਜਸਟਿਸ ਕਾਟਜੂ ਦੀ ਹੀਅਰਿੰਗ ਕਰਵਾਉਣ ਦੇ ਵਿੱਚ ਭਾਈ ਹਰਪਾਲ ਸਿੰਘ ਚੀਮਾ ਹੋਣ ਜਾਂ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਹੋਣ ਜਾਂ ਨਵਕਿਰਨ ਸਿੰਘ, ਅਮਰ ਸਿੰਘ ਚਾਹਲ, ਇਹਨਾਂ ਦੇ ਹੀ ਤਿੰਨ ਗਰੁੱਪ ਨੇ ਮੇਨਲੀ। ਸਿੱਖ ਹਿਊਮਨ ਰਾਈਟਸ ਗਰੁੱਪ ਹੈ, ਇਧਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਜਾਂ ਲਾਇਰਸ ਫਾਰ ਹਿਊਮਨ ਰਾਈਟਸ ਹੈ ਜਿਨ੍ਹਾਂ ਨੇ ਬਹਿਬਲ ਕਲਾਂ ਦੀ ਹੀਅਰਿੰਗ ਕਰਵਾਈ ਹੈ। ਹੁਣ ਇਹ ਇਸ ਦੇ ਨਾਲ ਬਾਕੀਆਂ ਨੂੰ ਵੀ ਲਪੇਟਣਗੇ ਕਿਉਂਕਿ ਜਿਸ ਤਰੀਕੇ ਨਾਲ ਉਹਨੇ ਕੰਪਲੇਂਟ ਫਾਈਲ ਕੀਤੀ ਹੈ ਔਰ ਇਸ ਸੌਦੇਬਾਜ਼ੀ ਦਾ ਹੀ ਨਤੀਜਾ ਹੈ ਕਿ ਹੁਣ ਨਾ ਸਿਰਫ ਪਹਿਲੀ ਸਾਰੀ ਥਿਊਰੀ ਡੰਪ ਹੋ ਗਈ, ਡੰਪ ਇਸ ਲਈ ਹੋ ਗਈ ਕਿ ਅਦਾਲਤ 'ਚ ਕ੍ਰੈਡੀਬਿਲਿਟੀ ਤੁਸੀਂ ਕਹੀ ਜਾਓ ਕਿ ਜੀ ਇਹ ਤਾਂ ਔਨ ਵੀਡੀਓ ਇਹਨੇ ਕਨਫੈਸ ਕੀਤਾ, ਉਹ ਕਹਿੰਦਾ ਜੀ ਮੈਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਸੀ ਤੇ ਮੇਰੇ ਤੋਂ ਜਿਹੜਾ ਜ਼ਬਰਦਸਤੀ ਮੈਨੂੰ ਉਹ ਸਕ੍ਰਿਪਟ ਦਿੱਤੀ, ਮੈਂ ਪੜ੍ਹੀ ਹੈ ਜੀ। ਔਰ ਉਹਦੇ ਥੱਲੇ ਹੁਣ ਜਿਹੜੀ ਇਹ ਆਸ ਸੀ ਕਿ ਵੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ, ਉਹ ਸਾਰਾ ਪਾਰਟ ਵੀ ਖਤਮ ਹੋ ਗਿਆ। ਉਹ ਪਹਿਲੀਆਂ ਕਈਆਂ ਗੱਲਾਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਤੇ ਇਹਨਾਂ ਸਾਰਿਆਂ ਨੂੰ ਹੀ ਜਿਨ੍ਹਾਂ ਦੇ ਵਿੱਚ ਡੀਜੀਪੀ ਵਿਰਕ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਰਕ ਔਰ ਸੁਮੇਧ ਸੈਣੀ ਇਹਨਾਂ ਦੀ ਆਪਸੀ ਲਾਗ ਡਾਟ ਰਹੀ ਔਰ ਇਹੀ ਕਾਰਨ ਸੀ ਕਿ ਸੁਮੇਧ ਸੈਣੀ ਨੇ ਈਵਨ ਇੱਕ ਕੇਸ ਦੇ ਵਿੱਚ ਵਿਰਕ ਨੂੰ ਜਾ ਕੇ ਰੈਸਟ ਹਾਊਸ ਚੋਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ ਜੀ। ਔਰ ਸੰਭਵ ਹੈ ਜਦੋਂ ਔਰ ਵਿਰਕ ਨੇ ਆਪਣੀ ਐਕਸਪਲੇਨੇਸ਼ਨ 'ਚ ਅੱਜ ਕਿਹਾ ਕਿ ਵੀ ਮੈਂ ਮਿਲਿਆ ਇਹਨੂੰ ਕੈਟ ਨੂੰ ਬਾਅਦ 'ਚ ਜਦੋਂ ਉਹ ਦੇ ਚੁੱਕਾ ਸੀ, ਜ਼ਾਹਰ ਹੈ ਉਹਦੀ ਵੀ ਦਿਲਚਸਪੀ ਹੋਏਗੀ। ਇਹ ਤਾਂ ਨਹੀਂ ਹੁੰਦਾ ਜਿਹਨੂੰ ਅੰਗਰੇਜ਼ੀ 'ਚ ਬੈਟਨੋਇਰ ਕਹਿੰਦੇ ਨੇ ਕਿ ਜਿਹਦੇ ਨਾਲ ਤੁਹਾਡਾ ਟਕਰਾਅ ਹੁੰਦਾ, ਜਦੋਂ ਤੁਹਾਡੀ ਦਾੜ ਥੱਲੇ ਆਏ ਤੁਸੀਂ ਕਹਿੰਦੇ ਵੀ ਚੱਬ ਜਾਓ ਜੀ ਜੀ। ਲੇਕਿਨ ਇਹਨੂੰ ਜਿਸ ਲੈਵਲ ਦੀ ਕੰਸਪੀਰੇਸੀ ਬਣਾ ਦਿੱਤਾ ਹੁਣ, ਕਿਉਂਕਿ ਵਿਰਕ ਤੇ ਅਮਰਿੰਦਰ ਦੇ ਵੀ ਬੜੇ ਸਖਾਵੇਂ ਸਬੰਧ ਨੇ। ਕੰਵਰ ਸੰਧੂ ਐਜ਼ ਏ ਪੱਤਰਕਾਰ ਭਾਵੇਂ ਅਸੀਂ ਉਹਦੇ ਨਾਲ ਨਾ ਸਹਿਮਤ ਹੋਈਏ ਕਿਉਂਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀ ਡਾਕੂਮੈਂਟਰੀ ਨੂੰ ਲੈ ਕੇ ਗੱਲਾਂ ਸੀ ਉਹਨਾਂ ਨੂੰ ਚੈਲੰਜ ਕੀਤਾ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਇੰਡੀਪੈਂਡੈਂਟ ਇਨਵੈਸਟੀਗੇਟਿਵ ਜਰਨਲਿਸਟ ਦੇ ਤੌਰ ਤੇ ਜਿਵੇਂ ਪਿੰਕੀ ਕੈਟ ਵਾਲਾ ਉਹਨਾਂ ਨੇ ਸਕੂਪ ਕੀਤਾ ਜੀ, ਉਹਨਾਂ ਨੇ ਉਹਨਾਂ ਨੂੰ ਫਰੰਟ ਲਾਈਨ ਤੇ ਲਿਆਂਦਾ। ਵੈਸੇ ਵੀ ਟ੍ਰਿਬਿਊਨ ਹੋਏ, ਦੂਜਾ ਹੋਏ, ਇੱਕ ਫ੍ਰੀ ਮਾਈਂਡਡ ਹੋ
ਉਹਨਾਂ ਦੀ ਕ੍ਰੈਡੀਬਿਲਿਟੀ ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪਹਿਲਾਂ ਪਟਿਆਲੇ ਵਾਲਾ ਵਾਕਿਆ ਕਰਵਾ ਕੇ ਜੀ ਔਰ ਜਿਹੜਾ ਉਹਨਾਂ ਨੂੰ ਫਿਜ਼ੀਕਲੀ ਅਸੌਲਟ ਉਹਨਾਂ ਦੇ ਕਰਵਾ ਕੇ ਫਿਰ ਹੁਣ ਦੀ ਇਸ ਸਾਰੇ ਪਾਰਟ ਦੇ ਵਿੱਚ। ਔਰ ਹੁਣ ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਪਿੰਕੀ ਕੈਟ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦਾ ਹੈ, ਹਰ ਕੈਟ ਹੀ ਸਮਝਦਾ ਹੁੰਦਾ, ਉਹ ਸਮਝਦਾ ਹੀ ਹੁੰਦਾ ਕਿ ਜੀ ਮੈਂ ਦੇਖੋ ਕਿਵੇਂ ਮੈਂ ਮੌਜਾਂ ਕਰ ਰਿਹਾ, ਪਰ ਹੁਣ ਜਿਸ ਤੇ ਹੈ ਜਿਸ ਗੱਲ ਦਾ ਮੈਨੂੰ ਖਦਸ਼ਾ ਹੈ ਕਿ ਹੁਣ ਉਹਦਾ ਇੰਨਾ ਕੁ ਕੁਛ, ਇੱਕ ਤਾਂ ਪਹਿਲੀ ਗੱਲ ਤਾਂ ਖਤਮ ਹੋ ਗਈ ਕਿ ਤੁਸੀਂ ਅਦਾਲਤੀ ਕਾਰਵਾਈ ਕੀ ਹੋਏਗੀ ਜਾਂ ਕਿਸ ਲੈਵਲ ਦੇ ਉੱਤੇ, ਉਹ ਗੱਲ ਕਿਤੇ ਨਹੀਂ ਜਾਣੀ ਹੈ ਹੁਣ। ਲੇਕਿਨ ਹੁਣ ਈਵਨ ਉਹਦੀ ਆਪਣੀ ਜਾਨ ਨੂੰ ਵੀ ਖਤਰਾ ਹੋ ਸਕਦਾ, ਕਿਸੇ ਹੋਰ ਤੋਂ ਨਹੀਂ ਜੀ, ਏਜੰਸੀਆਂ ਤੋਂ ਹੀ। ਔਰ ਜੇ ਕੱਲ ਨੂੰ ਏਜੰਸੀਆਂ ਵਾਲਿਆਂ ਨੇ ਖੁਦ ਹੀ ਉਸ ਦੇ ਖਿਲਾਫ ਜਿਹੜੀ ਹੈ ਕੁਝ ਕਰਕੇ ਤੇ ਉਹ ਖਾਤੇ ਕਿਸੇ ਦੇ ਪਾ ਦੇਣਗੇ, ਆਰਟੀਫੀਸ਼ੀਅਲ ਜਿਹੜੀਆਂ ਜਥੇਬੰਦੀਆਂ ਖਾੜਕੂਆਂ ਦੀਆਂ ਬਣਾ ਕੇ ਰੱਖਦੇ ਨੇ ਉਹਨਾਂ ਦੇ ਪਾ ਦੇਣਗੇ, ਜਾਂ ਜਿਹੜੇ ਹੁਣ ਦੂਜਿਆਂ ਨੂੰ ਜਿਨ੍ਹਾਂ ਨੂੰ ਫਰੇਮ ਕੀਤਾ ਉਹਨਾਂ ਦੇ ਪਾਣਗੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਇਸ ਗੱਲ ਚੋਂ ਸਾਨੂੰ ਇੱਕ ਸਬਕ ਸਿੱਖਣ ਦੀ ਲੋੜ ਹੈ, ਖਾਸ ਤੌਰ ਤੇ ਜਦੋਂ ਅਸੀਂ ਜਜ਼ਬਾਤੀ ਰੌਂਚ, ਭਾਵਕ ਰੌਂਚ ਕਿਸੇ ਵੀ ਇਸ਼ੂ ਦੇ ਉੱਤੇ ਇੱਕਦਮ ਰਿਐਕਟ ਕਰਦੇ ਹਾਂ ਕਿ ਸਾਨੂੰ ਅੱਗਾ ਪਿੱਛਾ, ਖੱਬਾ ਸੱਜਾ, ਉੱਪਰ ਥੱਲੇ ਸਾਰੇ ਆਸਪੈਕਟ ਦੇਖਣੇ ਚਾਹੀਦੇ ਨੇ ਕਿ ਇਸ ਦੇ ਬਿਹਾਈਂਡ ਕੀ ਹੋ ਸਕਦਾ ਹੈ। ਔਰ ਏਜੰਸੀਆਂ ਇੰਨੀ ਜਲਦੀ ਆਪਣੀ ਖੇਡ ਜਿਹੜੀ ਉਹਨਾਂ ਨੇ ਸਿੱਖ ਨਸਲਕੁਸ਼ੀ ਦੀ ਖੇਡੀ, ਜੰਮ ਕੇ ਖੇਡੀ, ਖੁੱਲ ਕੇ ਖੇਡੀ ਕਿ ਇੱਕ ਜਿਹੜਾ ਪਹਾੜੇ ਦਾ ਕਾਤਲ ਹੈ ਉਹ ਆ ਕੇ ਉਹਨਾਂ ਦੀ ਏਜੰਸੀਆਂ ਦੀ ਖੇਡ ਨੂੰ ਵਿਗਾੜ ਦੇ, ਨਾ ਇਹ ਨਹੀਂ ਹੈ। ਔਰ ਬਾਦਲ ਕੇ ਔਰ ਹੁਣ ਸਰਟਨਲੀ ਜਿਹੜਾ ਡਿਸਕ੍ਰੈਡਿਟਡ ਸੀ ਬਾਦਲ ਦੀਆਂ ਨਜ਼ਰਾਂ 'ਚ, ਔਰ ਉਹਦੇ ਚਮਚੇ ਦੇਸ਼ ਵਿਦੇਸ਼ ਜਿਹੜੇ ਨੇ ਇਸ ਕਿਸਮ ਦੀਆਂ ਗੱਲਾਂ ਕਰਦੇ ਸੀ, ਉਹਨਾਂ ਦੇ ਚਿਹਰਿਆਂ ਦੇ ਅੱਜ ਲਾਲੀਆਂ ਪੱਖੀਆਂ ਹੋਈਆਂ, ਜਿਹੜੇ ਕਹਿੰਦੇ ਉਹਨੇ ਦੇਖੋ ਜੀ ਅਸੀਂ ਮਾਰਿਆ ਨਾ ਧੋਬੀ ਪਟੜਾ, ਨਹੀਂ ਹੁਣ ਕਰੋ ਗੱਲ। ਸੋ ਇਹ ਮੁੱਖ ਤੌਰ ਦੇ ਉੱਤੇ ਮੈਂ ਸਮਝਦਾ ਹਾਂ ਕਿ ਵੀ ਇੱਕ ਪਾਰਟ ਹੈ ਜਿਹਦੇ ਲਈ ਸਾਨੂੰ ਭਵਿੱਖ ਦੇ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਇਸ ਕਿਸਮ ਦੇ ਲੋਕਾਂ ਨੂੰ ਕ੍ਰੈਡੀਬਲ ਨਾ ਸਮਝੀਏ, ਇਹਨਾਂ ਨੂੰ ਤੂਲ ਨਾ ਦਈਏ। ਔਰ ਸਾਡੇ ਸਮਝ ਰਹੇ ਹੁੰਦੇ ਨੇ ਕਿ ਜੀ ਚਲੋ ਅਸੀਂ ਇਹਨਾਂ ਨੂੰ ਸੀਮਤ ਦਾਇਰੇ ਦੇ ਵਿੱਚ ਵਰਤ ਰਹੇ ਹਾਂ, ਪਰ ਇਹ ਬਹੁਤ ਜਿਹੜਾ ਨੈਟਵਰਕ ਹੁੰਦਾ ਹੈ ਇਹ ਵਰਤਿਆ ਜਾਣ ਵਾਲਾ ਨਹੀਂ ਹੁੰਦਾ। ਇਹ ਅਲਟੀਮੇਟਲੀ ਜਿਹੜੇ ਕੋਸ਼ਿਸ਼ ਵੀ ਹੁੰਦੇ ਨੇ ਕਿ ਅਸੀਂ ਵਰਤਾਂਗੇ, ਉਹਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲੈਂਦੇ, ਜਿਵੇਂ ਕਿ ਇਸ ਕੇਸ ਦੇ ਵਿੱਚ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ